ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਕੀ ਹੋਇਆ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਦੇ ਪਰਿਵਾਰ ਸੈਨੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੇਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਕੁਛ ਕੁ ਪੰਜਾਬ ਦੀਆਂ ਖਬਰਾਂ ਵੱਲ। ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮਿੰਟੂ ਜੀ, ਆਪਾਂ ਹਰੇਕ ਦਿਨ ਹੀ ਇਹੋ ਜਿਹੀਆਂ ਵੈਸੇ ਖਬਰਾਂ ਹੁੰਦੀਆਂ ਆ। ਕਈਆਂ ਨੇ ਕਹਿਣਾ ਵੀ ਸ਼ਾਇਦ ਖਬਰਾਂ ਹੀ ਇਹ ਆ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ, ਜਿਹੜੇ ਕਿਸਾਨ ਆ ਉਹ ਆਪਣੀ ਖੁਦਕਸ਼ੀਆਂ ਕਰੀ ਜਾਂਦੇ ਆ, ਪਰ ਹੁਣ ਉਹਨਾਂ ਦੀ ਅਗਲੀ ਪੀੜ੍ਹੀ, ਉਹਨਾਂ ਦੇ ਬੱਚੇ ਆ, ਪੁੱਤਰ ਆ, ਉਹਨਾਂ ਦੇ ਕਰਜ਼ੇ ਦੇ ਦੁੱਖੋਂ ਉਹ ਵੀ ਖੁਦਕਸ਼ੀਆਂ ਵੱਲ ਹੀ ਤੁਰ ਪਏ। ਜੀ, ਮੈਂ ਤੇ ਉਹ ਗੱਲ ਕਹਿਣਾ ਹੁੰਦਾ, ਮੈਂ ਇਹਨਾਂ ਸਤਰਾਂ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ ਆਪਣੇ ਜਜ਼ਬਾਤਾਂ ਦੇ ਨਾਲ ਕਿ ਭੁੱਬ ਨਿਕਲੇ ਜਦੋਂ ਮੈਂ ਸਵੇਰੇ ਅਖਬਾਰ ਵੇਖਦਾ, ਵਣਜਾਰੇ ਮਿੱਟੀ ਦੇ ਖਾਕ ਹੋਏ ਦੋ ਚਾਰ ਵੇਖਦਾ। ਕਿ ਜਦੋਂ ਤੜਕੇ ਅਖਬਾਰ ਵੇਖਦੇ ਹਾਂ ਜੀ ਤੇ ਸਾਡੀ ਭੁੱਬ ਨਿਕਲਦੀ ਹੈ, ਕਿਉਂਕਿ ਦੋ ਚਾਰ ਇਹ ਮਿੱਟੀ ਦੇ ਵਣਜਾਰੇ ਆ ਜਿਹੜੇ ਉਹ ਖਾਕ ਹੋਏ ਹੁੰਦੇ ਆ। ਅੱਜ ਜਿਹੜੀ ਖਬਰ ਆ ਉਹ ਇਸ ਕਰਕੇ ਚਿੰਤਾ ਵਾਲੀ ਹੈ ਕਿਉਂਕਿ ਦੋ ਕਿਸਾਨ ਜਿਹੜੇ ਨੌਜਵਾਨ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ, ਉਹਦਾ ਕਾਰਨ ਇਹ ਸੀਗਾ ਕਿ ਉਹਨਾਂ ਦੇ ਪਿਤਾ ਆ ਜਿਹੜੇ ਉਹ ਬੁਰੀ ਤਰ੍ਹਾਂ ਕਰਜ਼ੇ ਦੀ ਦਲਦਲ 'ਚ ਫਸੇ ਹੋਏ ਸੀਗੇ। ਇੱਕ ਜਿਹੜਾ ਕਿਸਾਨ ਸੀਗਾ, ਨੌਜਵਾਨ ਕਿਸਾਨ ਜਗਦੇਵ ਸਿੰਘ, ਮੋਗੇ ਜ਼ਿਲ੍ਹੇ ਦਾ ਪਿੰਡ ਸੀਗਾ, ਉਹਦੇ ਵਿੱਚ ਸੁਸਾਈਡ ਕਰ ਗਿਆ। ਇੱਕ ਬਰੇਟਾ ਜਿਹੜਾ ਮਾਨਸੇ ਜ਼ਿਲ੍ਹੇ ਦੇ ਵਿੱਚ, ਉੱਥੇ ਖੁਦਕੁਸ਼ੀ ਕਰ ਗਿਆ। ਬਰੇਟੇ ਵਾਲੇ ਦਾ ਪਿਤਾ ਜਿਹੜਾ ਉਹ ਬਹੁਤ ਬਿਮਾਰ ਸੀਗਾ, ਕਰਜ਼ਾ ਘਰ ਤੇ ਪਹਿਲਾਂ ਹੀ ਬੜਾ ਸੀਗਾ। ਬਿਮਾਰੀ ਲਈ ਉਹਦੇ ਕੋਲ ਪੈਸਾ ਨਹੀਂ ਸੀਗਾ ਕਿ ਉਹ ਆਪਣੇ ਪਿਤਾ ਦਾ ਇਲਾਜ ਕਰਵਾ ਸਕੇ। ਪਿਤਾ ਤਿਲ ਮਰ ਰਿਹਾ ਸੀਗਾ ਤੇ ਬੇਟਾ ਜਿਹੜਾ ਉਹ ਅੰਦਰੋਂ ਅੰਦਰ ਹੀ ਖੁਰ ਰਿਹਾ ਸੀਗਾ। ਤੇ ਆਖਿਰ ਉਹਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦ ਨੂੰ ਕੱਟ ਕੇ ਆਤਮ ਹੱਤਿਆ ਕਰ ਲਈ। ਦੂਸਰੇ ਪਾਸੇ ਜਿਹੜਾ ਮੋਗੇ ਦਾ ਕਿਸਾਨ ਸੀਗਾ ਜਗਦੇਵ ਸਿੰਘ, ਉਹਦੀ ਵੀ ਕਹਾਣੀ ਇਹੋ ਜਿਹੀ ਸੀਗੀ ਕਿ 4 ਸਾਲ ਪਹਿਲਾਂ ਉਹਨਾਂ ਨੇ 3 ਲੱਖ ਰੁਪਇਆ ਲੋਨ ਲਿਆ ਸੀਗਾ। ਜੈਮਲ ਵਾਲਾ ਪਿੰਡ ਸੀ ਇਹਨਾਂ ਦਾ, ਤੇ ਉਹ ਜਿਹੜਾ ਲੋਨ ਸੀਗਾ ਵੱਧਦਾ ਗਿਆ, ਪਰ ਉਹ ਕਰਜ਼ਾ ਜਿਹੜਾ ਉਤਰ ਨਹੀਂ ਸੀ ਰਿਹਾ। ਕਈ ਵਾਰ ਪਿਤਾ ਪੁੱਤ ਨੇ ਕੋਸ਼ਿਸ਼ ਕੀਤੀ, ਸਲਾਹਾਂ ਵੀ ਹੋਈਆਂ, ਪਰ ਉਹ ਕਰਜ਼ੇ ਦੀ ਫੰਡ ਹੈ ਜਿਹੜੀ ਹੌਲੀ ਭਾਰੀ ਹੁੰਦੀ ਗਈ। ਆਖਿਰ ਉਸ ਫੰਡ ਦੇ ਥੱਲੇ ਜ਼ਿੰਦਗੀ ਜਿਹੜੀ ਦਬ ਕੇ ਰਹਿ ਗਈ। ਇਹ ਨਹੀਂ, ਤੀਸਰਾ ਇੱਕ ਹੋਰ ਖੁਦਕੁਸ਼ੀ ਦਾ ਮਾਮਲਾ ਹੈ ਔਰ ਉਸ ਕਿਸਾਨ ਦਾ ਨਾਂ ਹੈ ਤਕਦੀਰ ਸਿੰਘ। ਤਕਦੀਰ ਸਿੰਘ ਨਾਂ ਦੇ ਕਿਸਾਨ ਨੇ ਵੀ ਕੱਲ ਖੁਦਕੁਸ਼ੀ ਕੀਤੀ। ਉਹ ਲੌਂਗੋਵਾਲ ਇਲਾਕੇ ਦਾ ਸੀਗਾ। ਉਹਨੇ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਕੁਝ ਸਮੇਂ ਪਹਿਲਾਂ, ਪਰ ਉਹ ਜਿਹੜਾ ਕਰਜ਼ਾ ਚੜਿਆ ਵਿਆਹ ਦੇ ਦੌਰਾਨ ਉਹ ਉਤਰ ਨਹੀਂ ਸੀ ਰਿਹਾ, ਜਿਸ ਤੋਂ ਹਤਾਸ਼ ਹੋ ਕੇ, ਨਿਰਾਸ਼ ਹੋ ਕੇ ਉਹਨੇ ਵੀ ਮੌਤ ਨੂੰ ਗਲ ਲਾ ਲਿਆ। ਜਾਨੀ ਤਕਦੀਰ ਸਿੰਘ ਦੀ ਤਕਦੀਰ ਵੀ ਵਿਗੜ ਗਈ। ਹੁਣ ਇੱਕੋ ਦਿਨ 'ਚ 3 ਜਿਹੜੀਆਂ ਕਹਾਣੀਆਂ ਵੱਖੋ ਵੱਖਰੀਆਂ, ਪਰ ਤਿੰਨਾਂ ਕਹਾਣੀਆਂ ਦਾ ਅੰਜਾਮ ਹੈ ਜਿਹੜਾ ਇੱਕੋ ਹੈ, ਖੁਦਕੁਸ਼ੀ ਦੇ ਰੂਪ ਦੇ ਵਿੱਚ। ਸੋ ਇਹ ਜਿਹੜੀ ਰੋਮ ਸੜਨ ਤੇ ਨੀਰੋ ਦੇ ਬੰਸਰੀ ਵਜਾਉਣ ਵਾਲੀ ਗੱਲ ਹੈ, ਕਿਉਂਕਿ ਕੱਲ੍ਹ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਖ ਰਿਹਾ ਸੀਗੇ ਕਿ ਅਸੀਂ ਕਿਸਾਨਾਂ ਦੇ ਵਿਕਾਸ ਲਈ ਬਹੁਤ ਕੁਛ ਕਰ ਰਹੇ ਹਾਂ, ਅਸੀਂ ਖੁਦਕੁਸ਼ੀਆਂ 'ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਕੋਸ਼ਿਸ਼ ਮਾਤਰ ਸਿਰਫ ਬਿਆਨਾਂ ਤੱਕ ਸੀਮਤ ਹੈ ਜੀ। ਤੁਸੀਂ ਦੇਖੋ ਇੱਥੇ ਭਾਰਤ ਦੇ ਵਿੱਚ ਜਿਹੜੇ ਚੰਗੇ ਤਗੜੇ ਕਾਰਪੋਰੇਟ ਘਰਾਣੇ ਆ, ਉਹਨਾਂ ਦਾ 1,40,000 ਕਰੋੜ ਦਾ ਕਰਜ਼ਾ ਜਿਹੜਾ ਉਹ ਵੱਟੇ ਖਾਤੇ 'ਚ ਪਾ ਦਿੱਤਾ ਗਿਆ, ਜਦਕਿ ਕਿਸਾਨਾਂ ਨੂੰ, ਖਾਸ ਤੌਰ ਤੇ ਪੰਜਾਬ ਦੇ ਕਿਸਾਨ ਹੈ ਜਿਹੜੇ, ਜਿਨ੍ਹਾਂ ਦਾ ਕਰਜ਼ਾ ਉਹ ਜਿਹੜਾ ਵੱਟੇ ਖਾਤੇ 'ਚ ਪਿਆ ਉਹਦੇ ਮੁਕਾਬਲੇ ਮਾਮੂਲੀ ਜਿਹਾ। ਤਾਂ ਇੱਥੇ ਇਹਨਾਂ ਨੂੰ ਕੋਈ ਰਾਹਤ ਦੇਣ ਦੀ ਸੋਚ ਨਹੀਂ ਰਿਹਾ, ਸਿਰਫ ਬਿਆਨਬਾਜ਼ੀਆਂ ਹੋ ਰਹੀਆਂ, ਸ਼ੋਸ਼ੇਬਾਜ਼ੀਆਂ ਹੋ ਰਹੀਆਂ। ਔਰ ਕਿਸਾਨ ਹੈ ਜਿਹੜੇ, ਅਸੀਂ, ਮੈਨੂੰ ਲੱਗਦਾ ਕਿ ਅਖਬਾਰ ਸਾਡੇ ਪੰਜਾਬ ਦੇ ਜਿੰਨੇ ਅਖਬਾਰ ਛਪਦੇ ਆ ਜਾਂ ਜਿੰਨੇ ਪੱਤਰਕਾਰ ਅੱਗੋਂ ਉਹ ਖਬਰਾਂ ਨੂੰ ਪੜ੍ਹਦੇ ਆ, ਬੋਲਦੇ ਆ,
ਉਹ ਸਾਰੇ ਹੀ ਤੜਫ ਮਹਿਸੂਸ ਕਰਦੇ। ਹਾਲਾਂਕਿ ਸੰਵੇਦਨਾ ਮਰ ਜਾਂਦੀ ਹੈ ਕਿਸੇ ਵੀ ਪੇਸ਼ੇਵਰ ਵਿਅਕਤੀ ਦੀ, ਪਰ ਇਹ ਤੜਫ ਜ਼ਰੂਰ ਮਹਿਸੂਸ ਹੁੰਦੀ ਹੈ। ਪਰ ਪਤਾ ਨਹੀਂ ਕਿਉਂ ਇਹ ਤੜਫ ਹੈ ਜਿਹੜੀ ਲੀਡਰਾਂ ਦੇ ਹਿਰਦੇ ਤੱਕ ਨਹੀਂ ਪਹੁੰਚਦੀ। ਉਹ ਸਿਰਫ ਤੇ ਸਿਰਫ ਬੋਲ ਛੱਡਦੇ ਆ, ਕਰਦੇ ਕੱਖ ਨਹੀਂ। ਪਰ ਪੰਜਾਬ ਦੇ ਵਿੱਚ ਕਿਸਾਨੀ ਹੈ ਜਿਹੜੀ, ਉਹ ਤੇ ਹੁਣ ਜਿੱਦਾਂ ਕਹਿ ਲਈਏ ਇੰਨੀ ਨੁਕਸਾਨੀ ਗਈ ਹੈ ਕਿ ਉਹ ਸਿਵਿਆਂ ਜੋਗੀ ਰਹਿ ਗਈ ਹੈ। ਕੋਈ ਸਿਵਿਆਂ ਨੂੰ ਤੁਰਿਆ ਜਾਂਦਾ ਹੈ, ਕੋਈ ਸਾੜ ਕੇ ਉੱਥੋਂ ਮੁੜਿਆ ਆਉਂਦਾ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕੁਰਸੀਆਂ ਦੀ ਗੱਲ ਕੀਤੀ ਆ, ਕਿਸਾਨਾਂ ਦੀ ਕੀਤੀ ਆ, ਬਸ ਇਹਨਾਂ ਨੂੰ ਤੇ ਆਪਣੀਆਂ ਕੁਰਸੀਆਂ ਦਾ ਹੀ ਹੈਗਾ ਆ। ਜਿਸ ਤਰ੍ਹਾਂ ਆਪਣੇ ਹੁਣ ਇਲੈਕਸ਼ਨ ਹੋ ਰਹੀ ਆ, ਉੱਥੇ ਕੋਈ ਰੁੱਝੇ ਹੋਏ ਆ ਅਤੇ ਕਿਸਾਨ ਅਜੇ ਵੀ ਜਾਨਾਂ ਦੇ ਰਹੇ ਆ। ਅਤੇ ਉਸ ਤੋਂ ਹੀ ਗੱਲ ਹੈਗੀ ਆ ਕਿ ਖਡੂਰ ਸਾਹਿਬ ਦੀ ਜਿਮਨੀ ਚੋਣ ਆ, ਉਹ ਵੀ ਅੱਜ ਹੋਣ ਵਾਲੀਆਂ। ਹਾਂਜੀ, ਅੱਜ ਖਡੂਰ ਸਾਹਿਬ ਜਿਮਨੀ ਚੋਣ ਲਈ ਵੋਟਿੰਗ ਹੋਣ ਵਾਲੀ ਹੈ। ਵੋਟਿੰਗ ਸ਼ੁਰੂ ਹੋ ਚੁੱਕੀ ਹੋਣੀ ਹੈ ਹੁਣ, ਕਿਉਂਕਿ ਇਸ ਸਮੇਂ ਭਾਰਤ ਦੇ ਵਿੱਚ 9:17 ਹੋ ਗਏ ਆ, ਪੋਲਿੰਗ ਸ਼ੁਰੂ ਹੋ ਗਈ ਹੋਣੀ ਆ। ਪੋਲਿੰਗ ਜਿਹੜੀ ਹੈ ਉਹੀ ਚਿੰਤਾ ਦਾ ਵਿਸ਼ਾ ਹੈ। ਅਕਾਲੀ ਹਾਲੇ ਵੀ ਡਰੇ ਸਹਿਮੇ ਆ। ਮੁਕਾਬਲੇ ਦੇ ਵਿੱਚ ਉਹਨਾਂ ਦੇ ਪ੍ਰਮੁੱਖ ਵਿਰੋਧੀ ਨਹੀਂ ਆ, ਨਾ ਆਮ ਆਦਮੀ ਪਾਰਟੀ ਹੈ ਨਾ ਕਾਂਗਰਸ ਆ, ਪਰ ਫਿਰ ਵੀ ਡਰ ਸਹਿਮ ਆ। ਕਿਉਂਕਿ ਇਸ ਗੱਲ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਇਹਨਾਂ ਦੇ MLA ਸੀਗੇ ਜਾਂ ਜਥੇਦਾਰ ਸੀ, ਉਹ ਕਈ ਦਿਨਾਂ ਤੋਂ ਉੱਥੇ ਡੇਰਾ ਲਾ ਕੇ ਬੈਠੇ ਆ। ਹਾਲਾਂਕਿ ਸ਼ਿਕਾਇਤਾਂ ਇਹ ਵੀ ਨੇ ਕਿ ਜਦੋਂ ਚੋਣ ਪ੍ਰਚਾਰ ਬੰਦ ਹੋ ਗਿਆ, ਜਦੋਂ ਹਦਾਇਤ ਹੈ ਕਿ ਬਾਹਰਲੇ ਵਿਅਕਤੀ ਇਸ ਇਲਾਕੇ 'ਚ ਨਹੀਂ ਠਹਿਰ ਸਕਦੇ, ਤੇ ਦੱਸਦੇ ਕਿ ਉੱਥੇ ਜਥੇਦਾਰ ਤੇ ਹਲਕਾ ਇੰਚਾਰਜ ਤੇ ਵਿਧਾਇਕ ਹੈ ਜਿਹੜੇ ਆਪਣੇ ਸਮਰਥਕਾਂ ਦੇ ਘਰੇ ਇੱਥੇ ਲੁਕ ਛਿਪ ਕੇ ਬੈਠੇ ਆ। ਕਾਹਦੇ ਲਈ ਬੈਠੇ ਹੋ ਸਾਰਿਆਂ ਨੂੰ ਪਤਾ ਹੈ। ਮੇਨ ਜਿਹੜਾ ਮੁੱਦਾ ਹੈ ਉਹ ਇਹੀ ਹੈ। ਵੇਖਣ ਵਾਲੀ ਗੱਲ ਇਹੀ ਹੈ ਕਿ ਲੋਕ ਕਿੰਨੀ ਕੁ ਵੋਟਿੰਗ ਕਰਦੇ ਆ, ਉੱਥੋਂ ਦੇ ਲੋਕ ਕਿੰਨਾ ਕੁ ਹਿੱਸਾ ਲੈਂਦੇ ਆ ਚੋਣ ਪ੍ਰਕਿਰਿਆ ਦੇ ਵਿੱਚ। ਕਿਉਂਕਿ ਅਕਾਲੀ ਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਹੈ, ਜਿਹੜੇ ਜਰਨੈਲ ਹੈ ਅਕਾਲੀ ਦਲ ਦੇ, ਉਹ ਉੱਥੇ ਦੇ ਲੋਕਾਂ ਨੂੰ ਕਹਿ ਕੇ ਆਏ ਆ ਕਿ ਤੁਸੀਂ ਸਾਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਜਿਤਾਓ ਤੇ ਸਵਾਦ ਫੇਰ ਆਉਣਾ, ਫਿਰ ਤੁਹਾਨੂੰ ਅਸੀਂ ਖੁੱਲੇ ਗੱਫੇ ਦਿਆਂਗੇ ਗਰੰਟਾਂ ਦੇ। ਉਹ 1 ਲੱਖ ਵਾਲਾ ਜਿਹੜਾ ਮਾਰਜਨ ਹੈ, ਕੀ ਉਹਨੂੰ ਇਹ ਪਾ ਸਕਦੇ ਆ, ਕੀ ਉਹਨੂੰ ਹਾਸਲ ਕਰ ਸਕਦੇ ਆ, ਇਹ ਵੇਖਣਾ ਹੋਏਗਾ। ਕਿਉਂਕਿ ਉੱਥੋਂ ਦਾ ਜਿਹੜਾ ਵੋਟਰ ਆ ਉਹਦੀ ਕੋਈ ਦਿਲਚਸਪੀ ਨਹੀਂ ਜਾਪਦੀ। ਜਿੰਨੇ ਵੀ ਲੋਕ ਉੱਥੋਂ ਮੁੜ ਕੇ ਆਏ, ਜਿਨ੍ਹਾਂ ਨਾਲ ਸਾਡੇ ਵਰਗਿਆਂ ਨੇ ਗੱਲਬਾਤ ਕੀਤੀ ਉੱਥੋਂ ਦੇ ਵੋਟਰਾਂ ਨਾਲ, ਤਾਂ ਉਹਨਾਂ ਦੀ ਕੋਈ ਬਹੁਤੀ ਦਿਲਚਸਪੀ ਨਹੀਂ। ਇਹੀ ਚੀਜ਼ ਅਕਾਲੀਆਂ ਨੂੰ ਡਰਾ ਰਹੀ ਹੈ ਕਿ ਵੋਟਰ ਹੈ ਜਿਹੜਾ ਉਹ ਕਿਵੇਂ ਲਿਆਉਣਾ ਹੈ, ਪੋਲਿੰਗ ਬੂਥ ਤੱਕ ਕਿਵੇਂ ਲਿਆਉਣਾ ਹੈ। ਇਹੀ ਇਹਨਾਂ ਦੀ ਚਿੰਤਾਜਨਕ ਗੱਲ ਆ। ਪਰ ਇਹਦੇ ਲਈ ਵੀ ਪ੍ਰਬੰਧ ਜਿਹੜੇ ਕੀਤੇ ਗਏ ਆ, ਕਿਉਂਕਿ ਜਿਹੜੇ ਉੱਥੇ ਜਥੇਦਾਰ ਬੈਠੇ ਆ, ਜਿਹੜੇ ਲੋਕ ਛਿਪ ਕੇ ਸਰਪੰਚਾਂ ਪੰਚਾਂ ਦੇ ਘਰ ਲੋੜ ਪੈਣ ਤੇ ਉਹ ਵੋਟਿੰਗ ਆਪੇ ਕਰ ਲੈਣਗੇ। ਇੱਥੇ ਤਾਂ ਇਸ ਤਰ੍ਹਾਂ ਦੇ ਢੰਗ ਵੀ ਵਰਤੇ ਜਾਂਦੇ ਜਿਮਨੀ ਚੋਣਾਂ 'ਚ ਕਿ ਜਿਹੜੇ ਕਈ ਚਿਰ ਪਹਿਲਾਂ ਕਬਰਾਂ 'ਚ ਸਮਾ ਗਏ ਹੁੰਦੇ, ਉਹਨਾਂ ਦੀ ਵੋਟ ਪਵਾ ਲਈ ਜਾਂਦੀ ਹੈ। ਜਿਮਨੀ ਚੋਣਾਂ ਦਾ ਕੁਝ ਇਤਿਹਾਸ ਇਸੇ ਤਰ੍ਹਾਂ ਦਾ ਹੀ ਹੈ। ਪਰ ਇਹੀ ਵੇਖਣਾ ਹੋਏਗਾ ਕਿ ਵੋਟਿੰਗ ਕੁੱਲ ਕਿੰਨੇ ਫੀਸਦੀ ਹੁੰਦੀ ਹੈ। ਔਰ ਦੂਜੀ ਗੱਲ ਇਹ ਕਿ ਜਿਹੜੇ ਮੁਕਾਬਲੇ 'ਚ ਖੜੇ ਇਹਨਾਂ ਦੇ ਆਜ਼ਾਦ ਉਮੀਦਵਾਰ, ਉਹ ਕਿੱਥੋਂ ਕੁ ਤੱਕ ਮੁਕਾਬਲਾ ਦੇ ਸਕਦੇ ਆ, ਕਿ ਉਹ ਇਤਿਹਾਸ ਫਿਊਚਰ ਦੇ ਸਕਦੇ ਆ। ਪਰ ਕੁੱਲ ਮਿਲਾ ਕੇ ਜੇ ਦੇਖੀਏ, ਸ਼ਿਕਾਇਤਾਂ ਜਿਹੜੀਆਂ ਖਡੂਰ ਸਾਹਿਬ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਕਿ ਉੱਥੇ ਸ਼ਰਾਬ ਵੀ, ਪੈਸਾ ਵੀ, ਸਭ ਕੁਛ ਵੰਡਿਆ ਜਾਣ ਦਾ ਜਿਵੇਂ ਕਹਿ ਲਈਏ ਕਿ ਹੈ ਚਰਚਾ। ਔਰ ਸ਼ਿਕਾਇਤਾਂ ਇਹਦੀਆਂ ਚੋਣ ਕਮਿਸ਼ਨਰ ਨੂੰ ਵੀ ਗਈਆਂ ਨੇ। ਸੋ ਚੋਣ ਹੈ ਜਿਹੜੀ ਖਡੂਰ ਸਾਹਿਬ ਦੀ, ਉਹ ਤੇ ਹੁਣ ਪਤਾ ਬਾਅਦ 'ਚ ਦੱਸੇਗੀ ਕਿ ਖਡੂਰ ਦੀ ਖਜੂਰ ਕਿਹਦੀ ਝੋਲੀ 'ਚ ਪੈਂਦੀ ਹੈ। ਪਰ ਹਾਲੇ ਤੱਕ ਉੱਥੋਂ ਦੇ ਵੋਟਰ ਨੇ ਜਿਹੜਾ ਰੁਖ ਅਪਣਾਇਆ ਹੋਇਆ ਖਾਮੋਸ਼ੀ ਵਾਲਾ, ਉਹ ਸ਼ਾਇਦ ਪੰਜਾਬ ਦੇ ਵਿੱਚ ਅਕਾਲੀ ਦਲ ਲਈ ਕੋਈ ਸ਼ੁਭ ਸੰਕੇਤ ਨਹੀਂ। ਜਿੱਤ ਹਾਰ ਤਾਂ ਪਾਸੇ ਹੈ। ਜਿਸ ਤਰ੍ਹਾਂ ਦੀ ਵੋਟਰਾਂ ਨੇ ਰੁਚੀ ਨਹੀਂ ਦਿਖਾਈ, ਉਹ ਇੱਕ ਚਿੰਤਾਜਨਕ ਪਹਿਲੂ ਹੈ ਇਹਨਾਂ ਲਈ। ਬਿਲਕੁਲ ਜੀ, ਇਹਨਾਂ ਲਈ ਆ। ਅਤੇ ਆਸ ਕਰਦੇ ਹਾਂ ਕਿ ਲੋਕ ਕਿਤੇ ਨਾ ਕਿਤੇ ਇਹਨਾਂ ਨੂੰ ਸਮਝ ਜਾਣ ਕਿ ਇਹ ਕੀ ਕਰਦੇ ਆ। ਅੱਗੇ ਗੱਲ ਕਰਦੇ ਹਾਂ ਜੀ, ਪਰਮਜੀਤ ਸਿੰਘ ਪੰਮਾ ਜਿਹੜੇ ਪੁਰਤਗਾਲ ਜੇਲ੍ਹ ਦੇ ਵਿੱਚ ਸੀਗੇ, ਅਤੇ ਪੁਰਤਗਾਲ ਜੇਲ੍ਹ ਵਾਲਿਆਂ ਨੇ ਉਹਨਾਂ ਦੇ ਭਾਰਤ ਦੀ ਹਵਾਲਗੀ ਦੀ ਅਪੀਲ ਰੱਦ ਹੋ ਗਈ। ਬੜੀ ਵੱਡੀ ਖੁਸ਼ਖਬਰੀ ਹੈ ਇਹਨਾਂ ਦੇ ਪਰਿਵਾਰ ਲਈ। ਔਰ ਜਿਹੜੇ ਇਹਨਾਂ ਦੇ ਚਿੰਤਕ ਸੀਗੇ, ਇਹਨਾਂ ਦੀ ਚਿੰਤਾ ਕਰਦੇ ਸੀਗੇ, ਇਹਨਾਂ ਦੇ ਹਮਾਇਤੀ ਸੀਗੇ, ਉਹਨਾਂ ਲਈ ਵੀ ਬਹੁਤ ਵੱਡੀ ਖਬਰ ਹੈ। ਪਰ ਨਮੋਸ਼ੀ ਹੋਈ ਹੈ ਭਾਰਤ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਖਾਸ ਤੌਰ ਤੇ, ਕਿਉਂਕਿ ਜਿਹੜਾ ਇਹਨਾਂ ਨੇ ਕੇਸ ਬਣਾ ਕੇ ਉੱਥੇ ਪੇਸ਼ ਕੀਤਾ ਸੀਗਾ ਪੁਰਤਗਾਲ ਦੀ ਅਦਾਲਤ ਦੇ ਵਿੱਚ, ਉਹ ਕੇਸ ਹੈ ਜਿਹੜਾ ਮੁੱਦੇ ਮੂੰਹ ਡਿੱਗ ਪਿਆ। ਪਹਿਲਾਂ ਤੇ ਇਹਨਾਂ ਦੇ ਜਿਹੜੇ ਅਫਸਰ ਜਿਹੜੇ ਇਹਨਾਂ ਨੇ ਭੇਜੇ ਸੀਗੇ ਕੇਸ ਤਿਆਰ ਕਰਵਾ ਕੇ, ਉਹ ਹੀ ਪਹਿਲਾਂ ਘਿਰ ਚੱਲੇ ਸੀ, ਉੱਥੋਂ ਦੌੜ ਲਾ ਕੇ ਉਹ ਨਿਕਲੇ। ਤੇ ਦੂਜੇ ਨੰਬਰ ਤੇ ਹੁਣ ਜਿਹੜੀ ਇਹ ਹਵਾਲਗੀ ਦੀ ਅਪੀਲ ਰੱਦ ਹੋਈ। ਹਾਲਾਂਕਿ ਇਹਨਾਂ ਨੂੰ ਉਮੀਦ ਸੀ ਕਿ ਜਿਸ ਤਰੀਕੇ ਨਾਲ
ਕੁਲਬੀਰ ਸਿੰਘ ਬੜਾ ਪਿੰਡ ਲਿਆਂਦਾ ਗਿਆ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਲਿਆਂਦਾ ਗਿਆ, ਜਾਂ ਇੱਕ ਹੋਰ ਹਰਪਾਲ ਸਿੰਘ ਚੀਮਾ ਲਿਆਂਦਾ ਗਿਆ, ਉਸੇ ਤਰੀਕੇ ਨਾਲ ਇਹ ਵੀ ਪਰਮਜੀਤ ਸਿੰਘ ਪੰਮਾ ਵੀ ਲਿਆਂਦਾ ਜਾਵੇਗਾ। ਪਰ ਉੱਥੇ ਜਾ ਕੇ ਇਹਨਾਂ ਦਾ ਕੇਸ ਜਿਹੜਾ ਉਹ ਇਸ ਕਰਕੇ ਕਮਜ਼ੋਰ ਪੈ ਗਿਆ ਕਿਉਂਕਿ ਸਾਹਮਣੇ ਇਸ ਵਾਰ ਕੇਸ ਜਿਹੜਾ ਦੇਖ ਰੇਖ ਕਰ ਰਹੇ ਸੀਗੇ ਉਹ ਲੋਕ ਕਾਫੀ ਮਜ਼ਬੂਤ ਇਸ ਕੇਸ ਨੂੰ ਰੱਖ ਰਹੇ ਸੀ, ਇਸ ਕੇਸ ਨੂੰ ਪੇਸ਼ ਕਰ ਰਹੇ ਸੀ। ਔਰ ਜਿਹੜਾ ਇਹ ਭਾਰਤ ਸਰਕਾਰ ਨੇ ਕੇਸ ਰੱਖਿਆ ਉਹਦੀਆਂ ਚੂੜਾਂ ਤੇ ਪਹਿਲ 'ਚ ਹੀ ਹਿੱਲ ਜਾਂਦੀਆਂ ਕਿਉਂਕਿ ਇਹਨਾਂ ਨੇ ਰੁਲਦਾ ਸਿੰਘ ਕਾਂਡ ਨੂੰ, ਜਿਹੜਾ ਇੱਥੇ RSS ਦਾ ਕਾਰਕੁਨ ਮਾਰਿਆ ਸੀਗਾ, RSS ਦਾ ਪੰਜਾਬ ਦਾ ਮੁਖੀ ਸੀਗਾ ਜਿਹੜਾ, ਉਹ ਉਸ ਕੇਸ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ, ਦਿਖਾਇਆ ਗਿਆ ਸੀ ਭਾਈ ਪੰਮਾ ਨੂੰ। ਪਰ ਅਸਲ ਦੇ ਵਿੱਚ ਇਹ 2009 ਦੀ ਗੱਲ ਹੈ ਜਿਹੜਾ ਕੇਸ ਵਾਪਰਿਆ। ਔਰ ਭਾਈ ਪਰਮਜੀਤ ਸਿੰਘ ਪੰਮਾ ਦੱਸਦੇ ਕਿ 1999 ਤੋਂ UK 'ਚ ਰਹਿ ਰਿਹਾ, ਕਦੇ ਉਹ ਪੰਜਾਬ ਪਰਤਿਆ ਹੀ ਨਹੀਂ। ਸੋ 10 ਸਾਲਾਂ ਬਾਅਦ ਉਸ ਕੇਸ ਦੇ ਵਿੱਚ ਨਾਮਜ਼ਦ ਕਰਨਾ, ਹਾਲਾਂਕਿ ਇਹਨਾਂ ਨੇ ਦਲੀਲ ਦਿੱਤੀ ਸੀ ਕਿ 2 ਬੰਦੇ UK ਦੇ ਜਿਹੜੇ ਆਏ ਆ ਪਾ ਕੇ ਉਹਨਾਂ ਨੇ ਇਸ ਕਤਲ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਪਰ ਸਵਾਲ ਇਹੀ ਉੱਠਦਾ ਸੀ ਕਿ ਜੇਕਰ ਇਹ ਆਏ ਪੰਮੇ ਹੋਰੀ UK ਤੋਂ ਪੰਜਾਬ ਦੇ ਵਿੱਚ ਤੇ ਉਦੋਂ ਤੁਸੀਂ ਕਿਉਂ ਨਾ ਫੜੇ। ਉਸ ਕੇਸ ਦਾ ਰੁਲਦਾ ਸਿੰਘ ਵਾਲੇ ਕੇਸ ਦਾ ਜਿਹੜਾ ਸੀਗਾ ਉਹ ਫੈਸਲਾ ਵੀ ਆ ਚੁੱਕਾ, ਜਿਹੜੇ ਇਹਨਾਂ ਦੇ ਨਾਲ ਸਹਿ ਦੋਸ਼ੀ ਬਣਾਏ ਗਏ ਸੀਗੇ 5 ਉਹ ਬਰੀ ਵੀ ਹੋ ਚੁੱਕੇ ਆ। ਇਸ ਕਰਕੇ ਇਹ ਕੇਸ ਹੈ ਜਿਹੜਾ ਉਹ ਕਮਜ਼ੋਰ ਹੋਇਆ, ਬਿਲਕੁਲ ਇਹੋ ਜਿਹਾ ਸਾਬਤ ਹੋਇਆ ਕਿ ਹੁਣ ਅਗਲੇ ਮਾਮਲਿਆਂ ਦੇ ਵਿੱਚ ਵੀ ਜਿਹੜੇ ਦੂਸਰੇ ਕੇਸ ਹੋਣਗੇ ਇਹੋ ਜਿਹੇ ਹਵਾਲਗੀ ਦੇ ਨਾਲ ਜੁੜੇ, ਉਹਨਾਂ ਦੇ ਵਿੱਚ ਵੀ ਇਹ ਕੇਸ ਹੈ ਜਿਹੜਾ ਇੱਕ ਅਹਿਮ ਭੂਮਿਕਾ ਅਦਾ ਕਰੇਗਾ। ਕੁੱਲ ਮਿਲਾ ਕੇ ਇਸ ਮਾਮਲੇ 'ਚ ਭਾਈ ਪਰਮਜੀਤ ਸਿੰਘ ਪੰਮਾ ਵਾਲੇ ਮਾਮਲੇ 'ਚ ਪੂਰੀ ਤਰ੍ਹਾਂ ਨਮੋਸ਼ੀ ਚੱਲਣੀ ਪਈ ਹੈ ਪੰਜਾਬ ਪੁਲਿਸ ਨੂੰ ਔਰ ਖਾਸ ਤੌਰ ਤੇ ਭਾਰਤ ਸਰਕਾਰ ਨੂੰ, ਕਿਉਂਕਿ ਇਹ ਪੁਰਤਗਾਲ 'ਚੋਂ ਅਬੂ ਸਲੇਮ ਨੂੰ ਲੈ ਆਏ ਸੀਗੇ। ਇਹਨਾਂ ਨੂੰ ਲੱਗਦਾ ਸੀਗਾ ਕਿ ਇਹ ਸੌਖਾ ਕੰਮ ਹੀ ਹੈ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਵਾ ਕੇ ਇੱਕ ਜਿਹੜਾ ਫਜ਼ੂਲ ਜਿਹਾ ਕੇਸ ਉੱਥੇ ਲੈ ਜਾਈਏ ਤੇ ਹਵਾਲਗੀ ਕਰਵਾ ਲਈਏ। ਪਰ ਮੈਨੂੰ ਲੱਗਦਾ ਹੁਣ ਗਾਂ ਤੋਂ ਇਹਨਾਂ ਨੂੰ ਕੰਨ ਹੋ ਜਾਣਗੇ। ਬਿਲਕੁਲ ਜੀ, ਹੋਣੇ ਵੀ ਚਾਹੀਦੇ ਆ ਤੇ 2-4 ਇਹਨਾਂ ਦੇ ਜਿਹੜੇ ਲੈਣ ਆਉਂਦੇ ਉੱਥੇ ਵੀ ਉਸੇ ਜੇਲ੍ਹ ਦੇ ਵਿੱਚ ਜਾਣੇ ਚਾਹੀਦੇ। ਅੱਗੇ ਗੱਲ ਕਰਦੇ ਜੀ ਸਰਹੱਦੀ ਕਿਸਾਨਾਂ ਦੀ, ਉਹਨਾਂ ਨੇ ਸਰਕਾਰ ਦੇ ਖਿਲਾਫ ਅਦਾਲਤ ਦੀ ਅਵੱਗਿਆ ਦਾ ਮੁਕੱਦਮਾ ਦਾਇਰ ਕਰਨ ਦੀ ਚੇਤਾਵਨੀ ਦਿੱਤੀ। ਦੇਖੋ ਜੀ, ਇਹ ਵੀ ਬਹੁਤ ਬੁਰੀ ਤਕਦੀਰ ਦੇ ਮਾਲਕ ਆ ਕਿਸਾਨ। ਇੱਕ ਸਰਹੱਦੀ ਕਿਸਾਨ ਆਪਾਂ ਕਿਹਨੂੰ ਕਹਿ ਦਿੰਦੇ ਹਾਂ, ਜਿਨ੍ਹਾਂ ਦੀ ਜ਼ਮੀਨ ਹੈ ਜਿਹੜੀ ਉਹ ਅੰਤਰਰਾਸ਼ਟਰੀ ਬਾਰਡਰ ਤੇ, ਭਾਰਤ ਪਾਕਿਸਤਾਨ ਦੇ ਬਾਰਡਰ ਤੇ ਆ, ਤੇ ਉਹ ਜਿਹੜੀ ਤਾਰ ਤੋਂ ਪਾਰ ਰਹਿ ਗਈ ਜ਼ਮੀਨ, ਅਸੀਂ ਤਾਰੋਂ ਪਾਰ ਵਾਲੀ ਜ਼ਮੀਨ ਜਿਹਨੂੰ ਕਹਿ ਦਿੰਦੇ ਹਾਂ, ਉਹਦੇ ਮਾਲਕ ਹੈ ਜਿਹੜੇ ਬਹੁਤ ਬੁਰੀ ਤਕਦੀਰ ਦੇ ਵਿੱਚ ਫਸੇ ਆ। ਕਿਉਂਕਿ ਜੇ ਆਪਾਂ ਦੇਖੀਏ ਤਾਂ ਨਿਯਮ ਐਸੇ ਬਣੇ ਹੋਏ ਉਹਨਾਂ ਤੇ ਕਿ ਉਹ ਆਪਣੀਆਂ ਹੀ ਜ਼ਮੀਨਾਂ ਦੇ ਵਿੱਚ ਜਾ ਨਹੀਂ ਸਕਦੇ ਪਰਮਿਸ਼ਨ ਤੋਂ ਬਗੈਰ। ਔਰ ਇੱਕ ਸ਼ਰਤ ਇਹ ਆ ਕਿ ਉਹ 3 ਫੁੱਟ ਤੋਂ ਉੱਚੀ ਫਸਲ ਨਹੀਂ ਕੋਈ ਉਗਾ ਸਕਦੇ। ਸੋ ਉਹ ਮਾਰੇ ਹੋਏ ਆ ਤਕਦੀਰ ਦੇ ਕਿ ਆਪਦੀਆਂ ਜ਼ਮੀਨਾਂ ਦੇ ਵਿੱਚ ਹੀ ਮਨਚਾਹੀ ਫਸਲ ਹੈ ਜਿਹੜੀ ਨਹੀਂ ਉਗਾ ਸਕਦੇ, ਨਹੀਂ ਬੀਜ ਸਕਦੇ। ਉੱਤੋਂ ਉਹਨਾਂ ਨੂੰ ਆਪਣੀ ਜ਼ਮੀਨ 'ਚ ਜਾਣ ਲਈ ਵੀ ਪਾਸ ਬਣਾਉਣੇ ਪੈਂਦੇ, ਤੈਅ ਸਮੇਂ ਲਈ ਕੰਮ ਕਰਨਾ ਪੈਂਦਾ। ਜਿਵੇਂ ਸਵੇਰੇ 8 ਵਜੇ ਗਏ ਤੇ ਸ਼ਾਮ ਨੂੰ 4-5 ਵਜੇ ਉਹਨਾਂ ਨੇ ਵਾਪਸ ਮੁੜਨਾ ਹੀ ਮੁੜਨਾ, ਚਾਹੇ ਕੰਮ ਉਹਨਾਂ ਦਾ ਖੇਤ 'ਚ ਹੋਇਆ ਜਾਂ ਨਹੀਂ ਹੋਇਆ। ਸੋ ਇਹੋ ਜਿਹੀਆਂ ਸ਼ਰਤਾਂ ਜਿਹੜੇ ਕਿਸਾਨ ਆਪਣੇ ਮੋਢਿਆਂ ਤੇ ਢੋ ਰਹੇ ਆ, ਉਹਨਾਂ ਨੂੰ ਸਰਕਾਰ ਨੇ ਕੋਈ ਢੋਈ ਨਹੀਂ ਦਿੱਤੀ। ਪਹਿਲਾਂ ਇਹਨਾਂ ਲਈ ਮੁਆਵਜ਼ਾ ਐਲਾਨ ਹੋਇਆ ਸੀਗਾ 2500 ਰੁਪਏ ਪਰ ਏਕੜ ਦਾ। ਉਹ ਅਦਾਲਤ ਦੇ ਵਿੱਚ ਗਏ ਕਿ 2500 ਪਰ ਏਕੜ ਦਾ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਫਿਰ ਉਹ ਵਧਾ ਕੇ 3500 ਕਰ ਦਿੱਤਾ ਗਿਆ। 3500 ਵਾਲਾ ਵੀ ਸਿਰੇ ਨਹੀਂ ਚੜਿਆ। ਫਿਰ ਉਹ ਹਾਈ ਕੋਰਟ 'ਚ ਗਏ, ਉੱਥੇ ਉਹਨਾਂ ਨੂੰ 3000 ਤੇ 4400 ਤੇ ਕੁਝ ਕਿਸਾਨਾਂ ਨੂੰ 8400 ਮੁਆਵਜ਼ਾ ਦੇਣ ਦਾ ਫੈਸਲਾ ਹੋਇਆ ਸੀ, ਜੋ ਬਾਅਦ ਦੇ ਵਿੱਚ 2014 ਜਨਵਰੀ ਦੇ ਵਿੱਚ ਵਧਾ ਕੇ ਪਰ ਏਕੜ 10,000 ਕਰ ਦਿੱਤਾ ਸੀ ਹਾਈ ਕੋਰਟ ਨੇ ਕਿ ਇਹਨਾਂ ਨੂੰ 10,000 ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇਹਨਾਂ ਲਈ ਜਿਹੜੇ ਉਹ ਫਸਲਾਂ ਜਿਹੜੀਆਂ ਤੈਅ ਸ਼ਰਤਾਂ ਦੇ ਮੁਤਾਬਕ ਉਗਾਉਣੀਆਂ ਜਾਂ ਜਾਣਾ ਆਉਣਾ ਸੀਮਤ ਸਮੇਂ ਲਈ, ਉਹਦੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ। ਸੋ ਇਹਨਾਂ ਨੂੰ 10,000 ਪਰ ਕਿੱਲੇ ਦਾ ਜਿਹੜਾ ਮੁਆਵਜ਼ਾ ਹਰ ਹਾਲ 'ਚ ਦਿੱਤਾ ਜਾਵੇ। ਪਰ ਹੋਇਆ ਕੀ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਕੰਨ ਤੇ ਜੂ ਨਹੀਂ ਸਰਕੀ। ਉਹਨਾਂ ਨੇ ਅੱਜ ਤੱਕ ਇਹਨਾਂ ਪਰਿਵਾਰਾਂ ਦੀ ਬਾਤ ਨਹੀਂ ਪੁੱਛੀ। ਇਹ 4-5 ਜ਼ਿਲ੍ਹੇ ਜਿਵੇਂ ਇੱਥੋਂ ਸ਼ੁਰੂ ਹੋ ਜਾਂਦਾ ਸਾਡੇ ਇਲਾਕੇ 'ਚੋਂ ਅਬੋਹਰ, ਅੱਗੇ ਫਿਰੋਜ਼ਪੁਰ ਆ ਜਾਂਦਾ, ਗੁਰਦਾਸਪੁਰ, ਅੰਮ੍ਰਿਤਸਰ, ਇਹਨਾਂ ਜ਼ਿਲ੍ਹਿਆਂ ਦੇ ਕੁੱਲ ਮਿਲਾ ਕੇ 21,000 ਏਕੜ ਜ਼ਮੀਨ ਹੈ। 220 ਪਿੰਡਾਂ ਦੀ 21,000 ਏਕੜ ਜ਼ਮੀਨ ਹੈ ਜਿਹੜੀ ਤਾਰੋ ਪਾਰ ਹੈ। ਸੋ ਇਹਨਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਦਿੱਤਾ ਪੰਜਾਬ ਸਰਕਾਰ ਨੇ। ਹੁਣ ਇੱਕ ਪੈਨਲ ਆਇਆ ਉੱਥੋਂ ਕੇਂਦਰ ਦੇ ਵਿੱਚੋਂ, ਉਸ ਪੈਨਲ ਦੇ ਮੁਲਾਕਾਤ ਕੀਤੀ ਹੈ
ਇਸ ਕਿਸਾਨਾਂ ਦੇ ਵਫਦ ਨਾਲ। ਹੁਣ ਕਿਸਾਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਜਾਂ ਤੇ ਸਾਨੂੰ ਖੁਦਕੁਸ਼ੀਆਂ ਕਰਨ ਦੀ ਇਜਾਜ਼ਤ ਦੇ ਦਿਓ, ਅਸੀਂ ਖੁਦਕੁਸ਼ੀਆਂ ਕਰ ਲਈਏ ਕਿਉਂਕਿ ਸਾਡੇ ਟੱਬਰਾਂ ਦਾ ਗੁਜ਼ਾਰਾ ਨਹੀਂ ਹੁੰਦਾ, ਜਾਂ ਸਾਨੂੰ ਕੋਰਟ ਦੇ ਮੁਤਾਬਕ ਜਿਹੜਾ ਮੁਆਵਜ਼ਾ ਦਿਓ। ਕਿਉਂਕਿ ਦੇਖੋ, ਕੋਰਟ ਨੇ ਉਹ ਕੰਮ ਕੀਤਾ ਜਿਹੜਾ ਸਰਕਾਰ ਨੇ ਖੁਦ ਕਰਨਾ ਸੀ, ਪਰ ਬਾਵਜੂਦ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੇਖੋ ਕਿ ਬਾਵਜੂਦ ਹੁਕਮ ਹੋਇਆਂ ਦੇ ਮੁਆਵਜ਼ੇ ਨੂੰ ਸਿਰੇ ਨਹੀਂ ਚਾੜਿਆ ਗਿਆ। ਇਹਦਾ ਮਤਲਬ ਕਿ ਹੁਕਮਾਂ ਦੀ ਕਿਤੇ ਨਾ ਕਿਤੇ ਅਦੁਲੀ ਕੀਤੀ ਗਈ ਹੈ। ਉਹੀ ਕਿਸਾਨਾਂ ਨੇ ਕਿਹਾ ਕਿ ਅਸੀਂ ਹੁਣ ਪੰਜਾਬ ਸਰਕਾਰ ਤੇ ਮੁਕੱਦਮਾ ਠੋਕਾਂਗੇ। ਜੀ, ਦੇਖ ਲਓ ਅੱਗੇ ਕੀ ਬਣਦਾ ਆ। ਤੇ ਅੱਗੇ ਆਪਾਂ ਜੀ ਭਗਵੰਤ ਮਾਨ ਦੀ ਗੱਲ ਕਰੀਏ, ਜੇ ਉਹਨਾਂ ਦੀ ਇੱਕ ਇੱਛਾ ਜ਼ਾਹਰ ਕੀਤੀ ਹੈ ਕਿ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜਨ ਦੀ। ਇਹ ਕੱਲ ਭਗਵੰਤ ਮਾਨ ਜੀ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਹਿ ਕੇ ਇੱਕ ਨਵੀਂ ਦਿਲਚਸਪੀ ਪੈਦਾ ਕਰ ਦਿੱਤੀ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਉਹਨਾਂ ਦੀ ਦਿਲੀ ਇੱਛਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਚੋਣ ਲੜਨਾ। ਹੁਣ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਚੋਣ ਲੜਨਾ ਕੋਈ ਛੋਟੀ ਮੋਟੀ ਗੱਲ ਨਹੀਂ, ਪਰ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਇਹ ਮੇਰੀ ਪਰਸਨਲ ਇੱਛਾ ਹੈ, ਮੈਂ ਪਾਰਟੀ ਨੂੰ ਇਹਦੇ ਤੋਂ ਅਵਗਤ ਕਰਾ ਦਿਆਂਗਾ, ਜਾਣੂ ਕਰਵਾ ਦਿਆਂਗਾ। ਜੇ ਪਾਰਟੀ ਮੰਨੀ ਤੇ ਮੈਂ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਡਟਾਂਗਾ। ਇਹ ਕਾਫੀ ਵੱਡਾ ਬਿਆਨ ਮੰਨਿਆ ਜਾ ਰਿਹਾ, ਕਿਉਂਕਿ ਜੇਕਰ ਪਾਰਟੀ ਨੇ ਕਹਿ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਮੁਕਾਬਲੇ ਤੇ ਵੱਡੇ ਚਿਹਰੇ ਹੀ ਉਤਾਰਨੇ ਪੈਣਗੇ, ਦੋ ਇਹਨਾਂ ਨੂੰ ਘੱਟੋ ਘੱਟ ਜਿਹੜੇ ਘਾਗ ਚਿਹਰੇ ਆ ਆਮ ਆਦਮੀ ਪਾਰਟੀ ਦੇ, ਛੋਟੇ ਮੋਟਿਆਂ ਨੂੰ ਤਾਂ ਡਾਹ ਨਹੀਂ ਦੇਣੀ ਉਹਨਾਂ ਨੇ। ਸੋ ਇਸ ਕਰਕੇ ਜੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਇਜਾਜ਼ਤ ਦੇ ਦਿੱਤੀ ਤਾਂ ਲੋਕ ਸੋਚ ਰਹੇ ਆ ਕਿ ਕਿੰਨਾ ਦਿਲਚਸਪ ਮੁਕਾਬਲਾ ਹੋਏਗਾ ਸੁਖਬੀਰ ਸਿੰਘ ਬਾਦਲ ਨਾਲ। ਇੱਧਰ ਜੇ ਦੇਖੀਏ ਤਾਂ ਆਮ ਤੌਰ ਤੇ ਸੁਖਬੀਰ ਸਿੰਘ ਬਾਦਲ ਲੜਦੇ ਆ ਜਲਾਲਾਬਾਦ ਤੋਂ ਚੋਣ। ਜਲਾਲਾਬਾਦ ਹੈ ਰਾਏ ਸਿੱਖ ਬਰਾਦਰੀ ਦੀ ਬਹੁਲਤਾ ਵਾਲਾ ਇਲਾਕਾ। ਇਸ ਵਾਰ ਦੱਸਦੇ ਆ ਕਿ ਜਲਾਲਾਬਾਦ ਜਿਹੜਾ ਆ ਉਹ ਹੋ ਰਿਹਾ ਰਿਜ਼ਰਵ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਜਿਹੜੀ ਆਪਣੀ ਸੀਟ ਆ ਉਹ ਬਦਲਣੀ ਪਵੇਗੀ। ਤੇ ਕੁਝ ਸੂਤਰ ਦੱਸਦੇ ਅੰਦਰਲੇ ਕਿ ਇਹ ਤਿਆਰੀ ਕਰ ਰਹੇ ਆ ਬਰਨਾਲਾ ਤੋਂ ਚੋਣ ਲੜਨ ਦੀ। ਉੱਥੇ ਕਾਫੀ ਇਹ ਪੈਸਾ ਜਿਹੜਾ ਵਹਾ ਰਹੇ ਆ ਗ੍ਰਾਂਟਾਂ ਦੇ ਰੂਪ ਦੇ ਵਿੱਚ। ਇਹ ਤਿਆਰੀ ਵਜੋਂ ਦੇਖਿਆ ਜਾ ਰਿਹਾ ਕਿ ਉਹ ਆਪਣਾ ਪਿੜ ਬਣਾ ਰਹੇ ਆ, ਪਿੜ ਪੈਦਾ ਕਰ ਰਹੇ ਆ ਇੱਥੇ ਜਿੱਥੇ ਉਹਨਾਂ ਨੇ ਖੇਡਣਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਤੇ ਕਿਉਂਕਿ ਬਰਨਾਲੇ ਦੇ ਵਿੱਚ ਭਗਵੰਤ ਮਾਨ ਦਾ ਵੀ ਚੰਗਾ ਸਿੱਕਾ ਚੱਲਦਾ ਹੈ, ਇਹਦੀ ਵੀ ਚੰਗੀ ਪਕੜ ਹੈ ਲੋਕਾਂ ਤੇ। ਸੋ ਭਗਵੰਤ ਮਾਨ ਇੱਥੇ ਫੁੰਡਣਾ ਚਾਹੁੰਦੇ ਆ ਕਿ ਇੱਕ ਵੱਡਾ ਸ਼ਿਕਾਰ ਹੈ ਜਿਹੜਾ ਕਰ ਲਿਆ ਜਾਵੇ, ਸਿਆਸੀ ਸ਼ਿਕਾਰ ਵੱਡਾ ਕਰ ਲਿਆ ਜਾਵੇ। ਸੋ ਇਸ ਕਰਕੇ ਸ਼ਾਇਦ ਉਹਨਾਂ ਨੇ ਦਿਲੀ ਇੱਛਾ ਜਤਾਈ ਹੈ। ਜੇਕਰ ਜਲਾਲਾਬਾਦ ਤੋਂ ਚੋਣ ਇਹਨਾਂ ਨੂੰ ਪਤਾ ਹੁੰਦਾ ਕਿ ਜਲਾਲਾਬਾਦ ਜਾ ਕੇ ਚੋਣ ਲੜਨੀ ਪੈਣੀ ਹੈ, ਸ਼ਾਇਦ ਫਿਰ ਭਗਵੰਤ ਮਾਨ ਇਹ ਇੱਛਾ ਦੇ ਕੇ ਦੱਬ ਕੇ ਬੈਠੇ ਰਹਿੰਦੇ। ਜੀ ਦੇਖੋ ਜੀ, ਜਦ ਇਲੈਕਸ਼ਨ ਲਾਗੇ ਆਉਂਦੀ ਹੈ ਤਾਂ ਕੀ ਬਣਦਾ ਆ। ਤੇ ਅੱਗੇ ਪੰਜਾਬ ਤੇ ਹਰਿਆਣਾ ਦੇ ਅੰਦਰ ਜਿਹੜੀ ਭਾਰੀ ਧਨਤਾ ਆ, ਇਹ ਜਿਹੜੀ ਜ਼ਹਿਰ ਆ ਜਵਾਕਾਂ ਦੇ ਲਈ ਕਹਿਰ ਬਣੀ ਹੋਈ ਹੈ। ਦੇਖੋ ਜੀ, ਜ਼ਹਿਰ ਨੇ ਸਾਨੂੰ ਬਹੁਤ ਕਹਿਰ ਕਰਕੇ ਮਾਰਿਆ। ਜ਼ਹਿਰਾਂ ਸਾਡੇ ਖੁਰਾਕ ਦੇ ਵਿੱਚ ਵੀ। ਅੱਜ ਮੈਂ ਇੱਕ ਸਟੱਡੀ ਰਿਪੋਰਟ ਪੜ੍ਹ ਰਿਹਾ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਪੂਰੇ ਭਾਰਤ ਦੇ ਵਿੱਚੋਂ ਪੰਜਾਬੀ ਹੈ ਜਿਹੜੇ ਸਭ ਤੋਂ ਜ਼ਿਆਦਾ ਢਿੱਡਲ ਨੇ, ਯਾਨੀ 40% ਪੰਜਾਬੀ ਓਵਰਵੇਟ ਹੈ, ਮੋਟਾਪੇ ਦਾ ਸ਼ਿਕਾਰ ਹੈ। ਏਦਾਂ ਹੀ ਬਿਮਾਰੀਆਂ ਦੇ ਰੂਪ ਦੇ ਵਿੱਚ ਅਸੀਂ ਸਾਰੇ ਮੁਲਕ ਦੇ ਵਿੱਚੋਂ ਅੱਗੇ ਲੰਘਦੇ ਜਾ ਰਹੇ ਹਾਂ। ਪਰ ਜਿਹੜੀ ਹੁਣ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਫਰੀਦਕੋਟ ਨੇ ਜਰਮਨ ਦੇ ਸਿਹਤ ਵਿਗਿਆਨੀਆਂ ਦੀ ਮਦਦ ਦੇ ਨਾਲ ਇੱਕ ਸਰਵੇਖਣ ਜਿਹੜਾ ਕਰਾਇਆ, ਉਹ ਤੇ ਅੱਖਾਂ ਖੋਲਣ ਵਾਲਾ ਜੀ। ਅੱਖਾਂ ਅੱਡੀਆਂ ਰਹਿ ਜਾਂਦੀਆਂ, ਬਲਕਿ ਜਦੋਂ ਉਸ ਸਟੱਡੀ ਰਿਪੋਰਟ ਨੂੰ ਪੜ੍ਹਦੇ ਹਾਂ, ਉਸ ਸਰਵੇਖਣ ਨੂੰ, ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਔਰ ਕੁਛ ਹਿੱਸਾ ਜਿਹੜਾ ਹਰਿਆਣੇ ਦੇ ਵਿੱਚ, ਉਹਦੇ ਵਿੱਚ ਬੱਚਿਆਂ ਦੇ ਅੰਦਰ ਜਿਹੜੀਆਂ ਧਾਤਾਂ, ਖਤਰਨਾਕ ਧਾਤਾਂ, ਜਿੱਦਾਂ ਆਪਾਂ ਲੈਡ ਕਹਿੰਦੇ ਨੇ, ਸਿੱਕਾ, ਨਿਕਲ, ਆਰਸੈਨਿਕ, ਐਲੂਮੀਨੀਅਮ, ਮੈਗਨੀਜ਼, ਇਸ ਤਰ੍ਹਾਂ ਦੀਆਂ ਜਿਹੜੀਆਂ ਖਤਰਨਾਕ ਧਾਤਾਂ ਹੈ, ਉਹਨਾਂ ਦੀ ਜਿਹੜੀ ਮਾਤਰਾ ਹੈ ਬੱਚਿਆਂ ਦੇ ਵਿੱਚ, ਉਹ 900 ਤੋਂ ਲੈ ਕੇ 2000% ਤੱਕ ਜ਼ਿਆਦਾ ਹੈ। 900 ਤੋਂ ਲੈ ਕੇ 2000%, ਜਦਕਿ ਇਹ ਥੋੜੀਆਂ ਜਿਹੀਆਂ ਵੀ ਧਾਤਾਂ ਜਿਹੜੀਆਂ ਤੈਅ ਸੀਮਾ ਤੋਂ ਵੱਧ ਜਾਣ ਤੇ ਜਿਹੜੀ ਬੰਦੇ ਦੇ ਅੰਦਰ, ਹਿਊਮਨ ਬੋਡੀ ਦੇ ਅੰਦਰ ਤਰ੍ਹਾਂ ਦੀਆਂ ਗੜਬੜੀਆਂ ਸ਼ੁਰੂ ਹੋ ਜਾਂਦੀਆਂ। ਪਰ ਇੱਥੇ ਤੇ 2000% ਤੱਕ ਉਹਨਾਂ ਦੀ ਜਿਹੜੀ ਮਾਤਰਾ ਹੈ ਉਹ ਵਧੀ ਪਈ ਹੈ। ਸੋ ਬੜੀ ਵੱਡੀ ਚਿੰਤਾ ਹੈ। ਇਹਦੇ ਕਾਰਨ ਕਈ ਹੋ ਸਕਦੇ ਆ ਕਿ ਅਸੀਂ ਰਸਾਇਣਿਕ ਦਵਾਈਆਂ ਦਾ ਫਸਲਾਂ ਤੇ ਬਹੁਤ ਵੱਡੀ ਮਾਤਰਾ 'ਚ ਛਿੜਕਾਅ ਕਰਦੇ ਹਾਂ, ਉਹ ਵੀ ਇੱਕ ਕਾਰਨ ਹੋ ਸਕਦਾ। ਕਿਉਂਕਿ ਜਿਹੜਾ ਇਹ ਰਸਾਇਣਿਕ ਤੱਤ ਹੁੰਦੇ ਦਵਾਈਆਂ ਦੇ, ਉਹ ਖੁਰਾਕ ਦੇ ਰੂਪ 'ਚ ਤਾਂ ਸਾਡੇ ਤੱਕ ਆਉਂਦੇ ਆ, ਬਲਕਿ ਜਦੋਂ ਵਰਖਾ ਹੁੰਦੀ ਆ, ਉਹਨਾਂ ਦਾ ਜਿਹੜਾ ਜ਼ਹਿਰੀਲਾ ਪਾਣੀ, ਉਹ ਪਾਣੀ ਦੇ ਰੂਪ 'ਚ ਧਰਤੀ ਦੇ ਅੰਦਰ ਚਲਾ ਜਾਂਦਾ ਹੈ। ਦੂਸਰਾ ਹੈ ਕਿ ਸਾਡੇ ਇੱਥੇ ਪਾਣੀ ਤਾਂ ਜ਼ਹਿਰੀਲਾ ਹੈ ਹੀ ਹੈ,
ਪਰ ਲੋਕ ਵੀ ਅਵੇਅਰ ਨਹੀਂ ਹੈ। ਸਟੀਲ ਦੇ ਭਾਂਡੇ ਆ ਜਿਹੜੇ ਉਹ ਵੀ ਵਰਤੇ ਜਾਂਦੇ ਆ, ਹੋਰ ਪਲਾਸਟਿਕ ਦੇ ਭਾਂਡੇ ਵਰਤੇ ਜਾਂਦੇ ਆ ਖਾਣ ਪੀਣ ਲਈ। ਬਹੁਤ ਸਾਰੇ ਕਾਰਨ ਹੋ ਸਕਦੇ ਆ, ਪਰ ਜੇਕਰ ਗੱਲ ਕਰੀਏ ਕਿ ਇਹਨਾਂ ਦੇ ਅਸਰ ਕੀ ਹੋ ਰਿਹਾ, ਪੰਜਾਬ ਦੇ ਮਾਲਵਾ ਪੱਟੀ 'ਚ ਖਾਸ ਤੌਰ ਤੇ ਬੱਚੇ ਆ ਜਿਹੜੇ ਉਹ ਮਾਨਸਿਕ ਤੌਰ ਤੇ ਅਪਾਹਜ ਹੋ ਰਹੇ ਆ, ਸਰੀਰਕ ਤੌਰ ਤੇ ਅਪਾਹਜ ਹੋ ਰਹੇ ਆ। ਕਈ ਪਿੰਡਾਂ 'ਚ ਤੇ ਬਹੁਤ ਵੱਡੇ ਪੱਧਰ ਤੇ ਬਿਮਾਰੀਆਂ ਕਿ ਬੱਚੇ ਪੈਦਾ ਤੰਦਰੁਸਤ ਹੁੰਦੇ ਆ, ਜਿਵੇਂ ਹੀ ਉਹਨਾਂ ਦੀ ਉਮਰ ਸਾਲ 2 ਸਾਲ 3 ਸਾਲ ਵੱਧਦੀ ਹੈ ਉਹਨਾਂ ਦੇ ਵਿੱਚ ਜਿਹੜੀਆਂ ਜੈਨੇਟਿਕ ਗੜਬੜੀਆਂ ਉਹ ਸ਼ੁਰੂ ਹੋ ਜਾਂਦੀਆਂ। ਸੋ ਇੱਕ ਬਹੁਤ ਵੱਡੀ ਚਿੰਤਾ ਹੈ, ਸਾਨੂੰ ਅੱਖਾਂ ਖੋਲਣ ਦੀ ਲੋੜ ਹੈ। ਪਰ ਅਫਸੋਸ ਸਾਡੀ ਸਰਕਾਰ ਵਧੀਆ ਸੜਕਾਂ ਬਣਾ ਰਹੀ ਹੈ, ਸਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਥੇ ਇੰਡਸਟਰੀ ਲਾਉਣੀ ਹੈ, ਇੱਥੇ ਉਹ ਕਰਨਾ ਉਹ ਕਰਨਾ, ਪਰ ਦੇਖੋ ਜੇ ਸਾਡੀਆਂ ਨਸਲਾਂ ਹੀ ਨਾ ਰਹੀਆਂ ਤੇ ਕਿਸ ਕੰਮ ਸਾਡੀਆਂ ਸੜਕਾਂ, ਕਿਸ ਕੰਮ ਸਾਡੀ ਇੰਡਸਟਰੀ। ਲੋੜ ਪਹਿਲਾਂ ਸਭ ਤੋਂ ਪਹਿਲਾਂ ਇਹ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਕੀਤਾ ਜਾਵੇ। ਸਿਆਸੀ ਲੜਾਈ ਜਾਂ ਇਹ ਜਿਹੜਾ ਵਿਕਾਸ ਹੈ ਬਾਅਦ 'ਚ ਹੁੰਦਾ ਰਹੇਗਾ, ਪਰ ਅਫਸੋਸ ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਬਿਲਕੁਲ ਜੀ, ਕੰਮ ਕਰਨ ਲਈ ਤਾਂ ਉਹਨੇ ਬਾਹਰੋਂ ਬਹੁਤ ਕੁਛ ਲੈ ਆਉਣਾ। ਤੇ ਅੱਗੇ ਸੁਖਬੀਰ ਬਾਦਲ ਦੀ ਬੜੀ ਚਰਚਾ ਹੈ ਕਿ ਉਸ ਲਈ ਗੇਟ ਖੋਲ੍ਹਿਆ ਗਿਆ। ਸੁਖਬੀਰ ਸਿੰਘ ਬਾਦਲ ਜਦੋਂ ਕੱਲ ਖਡੂਰ ਸਾਹਿਬ ਤੋਂ ਪਰਤ ਰਹੇ ਸੀਗੇ, ਉਸ ਜ਼ਿਮਨੀ ਚੋਣ ਦੇ ਪ੍ਰਚਾਰ ਤੋਂ, ਤੇ ਰਾਹ ਦੇ ਵਿੱਚ ਇੱਕ ਫਾਟਕ ਪੈਂਦਾ ਮਖੂ। ਵੈਸੇ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਹੋਏਗਾ ਕਿ ਫਾਟਕ ਕੀ ਚੀਜ਼ ਹੁੰਦੇ ਆ, ਇਹ ਵੈਸੇ ਤਾਂ ਉੱਤੋਂ ਦੀ ਲੰਘ ਜਾਂਦੇ ਹੈਲੀਕਾਪਟਰ ਰਹੀ, ਪਰ ਕੱਲ ਕਾਬੂ ਆ ਗਏ। ਸੜਕ ਆ ਰਹੇ ਸੀਗੇ ਤੇ ਉਹ ਅੱਗੇ ਫਾਟਕ ਲੱਗਾ ਸੀ। ਮਖੂ ਜਿਹੜਾ ਛੋਟਾ ਜਿਹਾ ਕਸਬਾ ਹੈ ਜੀ, ਜਦੋਂ ਆਪਾਂ ਇੱਧਰੋਂ ਫਰੀਦਕੋਟ ਵੱਲੋਂ ਅੰਮ੍ਰਿਤਸਰ ਨੂੰ ਜਾਂਦੇ ਹਾਂ ਰਸਤੇ 'ਚ ਆਉਂਦਾ, ਤਾਂ ਉਹ ਫਾਟਕ ਹੈ ਜਿਹੜਾ ਉਹ 24 ਘੰਟੇ ਬੰਦ ਹੀ ਮਿਲਦਾ, ਅਕਸਰ ਥੋੜਾ ਚਿਰ ਖੁੱਲ੍ਹਦਾ ਫਿਰ ਲੱਗ ਜਾਂਦਾ। ਤਾਂ ਉਸ ਫਾਟਕ ਦੇ ਵਿੱਚ ਇਹਨਾਂ ਨੂੰ ਖੜਨਾ ਪਿਆ। 5:44 ਤੇ ਉਹ ਫਾਟਕ ਲੱਗਾ ਤੇ 5:58 ਤੇ ਉਸ ਫਾਟਕ ਨੇ ਚੁੱਕਿਆ ਜਾਣਾ ਸੀ, ਯਾਨੀ 14 ਮਿੰਟ ਦਾ ਵਕਫਾ ਸੀ। ਸੁਖਬੀਰ ਸਿੰਘ ਬਾਦਲ ਜਦੋਂ ਉਸ ਜਾਮ ਦੇ ਵਿੱਚ ਫਸੇ 2-4 ਮਿੰਟ ਤੇ ਕੱਢੇ, ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਗਨਮੈਨ ਸੀ ਉਹਨਾਂ ਨੇ ਉਹ ਉੱਥੋਂ ਦੇ ਥਾਣੇ ਦੇ SHO ਨੂੰ ਬੁਲਾਇਆ। ਉਹਨੇ ਆ ਕੇ ਉਹ ਫਾਟਕ ਹੀ ਚੁੱਕ ਦਿੱਤਾ, ਫਾਟਕ ਖਿਲਾ ਕੇ ਗੱਡੀਆਂ ਲੰਘਾ ਦਿੱਤੀਆਂ ਔਰ ਲੋਕ ਦੇਖਦੇ ਰਹਿ ਗਏ, ਕਿਉਂਕਿ ਗੱਡੀ ਜਿਹੜੀ ਸੀ ਉਹ ਛੋਟੀ ਸਰਕਾਰ ਦੀ ਸੀਗੀ, ਬੇਰੋਕ ਟੋਕ ਲੰਘ ਗਈ। ਨਿਯਮ ਕਾਇਦੇ ਸੀਗੇ ਜਿਹੜੇ ਉਹ ਉੱਥੇ ਗੁੱਟ ਕੇ ਲੱਗੇ, ਰੋਂਦੇ ਰਹੇ ਕਿ ਸਾਡੇ ਨਾਲ ਹੋ ਕੀ ਰਿਹਾ। ਪਰ ਸਵਾਲ ਇਹੀ ਹੈ ਕਿ ਇਹ ਫਰਕ ਜਿਹੜਾ ਅਸੀਂ ਦੇਖਦੇ ਹਾਂ ਪੱਛਮੀ ਦੇਸ਼ਾਂ ਦੇ ਵਿੱਚ, ਜੋ ਇੱਕ ਕਲਚਰ ਹੈ ਸਿਆਸਤ ਦਾ, ਜਾਂ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਆ, ਕਿ ਉਹ ਲੋਕ ਜਨਤਾ ਦੇ ਨਾਲ ਖੜ ਕੇ ਹੀ ਆਪਣੇ ਜੋ ਕੰਮ ਕਰਵਾਉਂਦੇ ਆ। ਜੇ ਕਿਤੇ ਲਾਈਨ ਲੱਗੀ ਤੇ ਲਾਈਨ 'ਚ ਹੀ ਲੱਗ ਕੇ ਉਹ ਖੜਦੇ ਆ। ਪਰ ਇੱਥੇ ਸਾਡੇ ਉਲਟ ਆ, ਇੱਥੇ VIP ਕਲਚਰ ਜਿਹੜਾ ਉਹ ਇਸ ਕਦਰ ਭਾਰੂ ਹੈ ਕਿ ਕੱਲ ਸੁਖਬੀਰ ਸਿੰਘ ਬਾਦਲ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਸੀ ਕਿ ਫਾਟਕ ਦੇ ਵਿੱਚ 10-15 ਮਿੰਟ ਕੱਢਦੇ, ਲੋਕਾਂ ਦੇ ਨਾਲ ਕੋਈ ਗੱਲਬਾਤ ਕਰਦੇ, ਉੱਥੋਂ ਦੇ ਜਾਣਦੇ ਕਿ ਭਾਈ ਇੱਥੇ ਇੰਨਾ ਜਾਮ ਕਿਉਂ ਲੱਗਦਾ, ਕੀ ਇਹਦਾ ਹੱਲ ਹੋ ਸਕਦਾ। ਬਜਾਏ ਇਸ ਦੇ ਉਹਨਾਂ ਨੇ ਫਾਟਕ ਖਿਲਾ ਕੇ ਲੰਘਣਾ ਚੰਗਾ ਸਮਝਿਆ। ਇਹੀ ਫਰਕ ਹੈ ਕਿ ਸਾਡੇ ਰਾਜਨੇਤਾ ਜਿਹੜੇ ਉਹ ਪਿਰਤ ਕਾਇਦੇ ਕਾਨੂੰਨ ਨੇਮ ਹੈ ਜਿਹੜੇ ਉਹ ਨਿਭਾਉਣ ਦੇ ਨਹੀਂ ਪਾਉਂਦੇ, ਉਹ ਪਿਰਤ ਪਾਉਂਦੇ ਕਿ ਇਹਨਾਂ ਨੂੰ ਤੋੜਿਆ ਕਿਵੇਂ ਜਾਣਾ। ਜੀ ਬਿਲਕੁਲ ਜੀ, ਉਹਨਾਂ ਨੂੰ ਤੋੜਨੇ ਦਾ ਪਤਾ। ਤੇ ਅੱਗੇ ਆਪਾਂ ਦਰਬਾਰ ਸਾਹਿਬ ਵਿੱਚ ਕੀਤੀ ਜਾ ਰਹੀ ਐਸ਼ਵਰਿਆ ਦੀ ਫਿਲਮ ਦੀ ਸ਼ੂਟਿੰਗ ਕਹਿੰਦੇ ਚਰਚਾ ਦੇ ਵਿੱਚ ਆਈ ਹੈ। ਬੜੀ ਚਰਚਾ ਰਹੀ ਜੀ ਕੱਲ ਐਸ਼ਵਰਿਆ ਰਾਏ ਦੀ ਇਸ ਫਿਲਮ ਜਿਹੜੀ ਹੈ ਉਹ ਸਰਬਜੀਤ ਸਿੰਘ ਦੇ ਜੀਵਨ ਤੇ ਬਣਦੀ ਪਈ ਹੈ, ਜਿਹਨੂੰ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ। ਉਹਦੇ ਇੱਕ ਸੀਨ ਦਾ ਫਿਲਮਾਂਕਣ ਹੋਣਾ ਸੀ ਇੱਥੇ, ਉਹਨੂੰ ਲੈ ਕੇ ਕਾਫੀ ਇੱਥੇ ਰੌਲਾ ਰੱਪਾ ਪਿਆ। ਪਹਿਲਾਂ ਤੇ ਇਹਨਾਂ ਦੇ ਕੋਲ ਇਜਾਜ਼ਤ ਹੈ ਨਹੀਂ, ਕਿਉਂਕਿ ਗੁਰਦੁਆਰਾ ਜਿਹੜਾ ਦਰਬਾਰ ਸਾਹਿਬ ਹੈ ਉਹਦੇ ਅੰਦਰ ਕੰਪਲੈਕਸ ਦੇ ਅੰਦਰ ਸ਼ੂਟਿੰਗ ਦੀ ਮਨਾਹੀ ਹੈ, ਉਹਦੇ ਲਈ ਬਕਾਇਦਾ ਇਜਾਜ਼ਤ ਲੈਣੀ ਪੈਂਦੀ ਹੈ। ਔਰ ਇਹਨਾਂ ਨੇ ਜਾ ਕੇ ਆਪਣਾ ਜਿਹੜਾ ਸੀਨ ਹੈ ਫਿਲਮਾਇਆ। ਉੱਥੇ ਮੀਡੀਆ ਦਾ ਵੀ ਜਮਾਵੜਾ ਲੱਗ ਗਿਆ। ਇਹਦੇ ਜਿਹੜੇ ਬਾਉਂਸਰ ਸੀ ਐਸ਼ਵਰਿਆ ਰਾਏ ਦੇ, ਉਹਨਾਂ ਨੇ ਕਾਫੀ ਧੱਕਾ ਮੁੱਕੀ ਕੀਤੀ ਮੀਡੀਆ ਵਾਲਿਆਂ ਨਾਲ ਵੀ, ਔਰ ਇਹ ਵੀ ਦੱਸਦੇ ਕਿ ਨੰਗੇ ਸਿਰ ਹੀ ਉੱਥੇ ਤੁਰੇ ਫਿਰਦੇ ਸੀ ਪਹਿਲਾਂ, ਔਰ ਜਿਹੜੇ ਸਰੋਵਰ 'ਚ ਬੱਚੀ ਦਾ ਪੈਰ ਪੈਣ ਤੋਂ ਵੀ ਬਰਛਾ ਮਾਰ ਦਿੰਦੇ ਆ ਗੋਡਿਆਂ ਤੇ, ਉਹ ਕੱਲ ਚੁੱਪ ਕਰਕੇ ਸਭ ਕੁਛ ਦੇਖਦੇ ਰਹੇ, ਕਿਸੇ ਨੇ ਰੋਕਿਆ ਟੋਕਿਆ ਨਹੀਂ। ਪਰ ਜਦੋਂ ਮੀਡੀਆ ਨਾਲ ਧੱਕਾ ਮੁੱਕੀ ਹੋਈ, ਰੌਲਾ ਕਾਫੀ ਵੱਡੇ ਪੱਧਰ ਤੇ ਪੈ ਗਿਆ। ਉਸ ਤੋਂ ਬਾਅਦ ਸ਼ੂਟਿੰਗ ਹੈ ਜਿਹੜੀ ਰੁਕਵਾਈ ਗਈ। ਤੇ ਦੱਸਦੇ ਤਾਂ ਇਹ ਵੀ ਹੈ ਕਿ ਜਦੋਂ ਸ਼ੂਟਿੰਗ ਰੁਕ ਗਈ ਉਸ ਤੋਂ ਬਾਅਦ ਐਸ਼ਵਰਿਆ ਰਾਏ ਜਿਹੜੀ ਸੀਗੀ ਉਹਦੀ ਇੱਕ ਮੁਲਾਕਾਤ ਕਰਾਈ ਗਈ ਇੱਕ ਮੈਨੇਜਰ ਦੇ ਨਾਲ, ਜਦੋਂ ਬਾਅਦ ਫਿਰ ਜਿਹੜੀ ਇਜਾਜ਼ਤ ਆ ਗਿਆ, ਤੁਹਾਨੂੰ ਪਤਾ ਕਿ ਉਹ ਪ੍ਰਵਾਨ ਹੋ ਗਈ, ਫਿਰ ਸ਼ੂਟਿੰਗ ਜਿਹੜੀ ਉਹ ਜਾਰੀ ਸੀਗੀ।
ਇਹ ਸ਼ੂਟਿੰਗ ਚਲੋ ਕਰਨ ਦੀ ਲੋੜ ਹੈ ਕਿਸੇ ਫਿਲਮ ਦੀ, ਉਹ ਦਰਬਾਰ ਸਾਹਿਬ ਦਾ ਕੋਈ ਦ੍ਰਿਸ਼ ਦਿਖਾਉਣਾ ਜ਼ਰੂਰੀ ਹੈ, ਤਾਂ ਉਹਦੇ ਲਈ ਇਜਾਜ਼ਤ ਲੈਣੀ ਜ਼ਰੂਰੀ ਸੀਗੀ। ਪਰ ਕੱਲ ਦੱਸਦੇ ਕਿ ਜਿਹੜੀ ਇਹੋ ਜਿਹੀ ਕੁਛ ਨਹੀਂ ਕੀਤਾ ਗਿਆ, ਇਜਾਜ਼ਤਾਂ ਜਿਹੜੀਆਂ ਆਗਿਆਂ ਜਿਹੜੀਆਂ ਉਹ ਬਾਅਦ ਦੇ ਵਿੱਚ ਹੀ ਪੂਰੀਆਂ ਕੀਤੀਆਂ ਗਈਆਂ, ਉਹ ਵੀ ਰੌਲਾ ਪੈਣ ਤੋਂ ਬਾਅਦ। ਇਹ ਦੋਹਰਾ ਮਾਪਦੰਡ ਆ, ਕਿਉਂਕਿ ਇਹਨਾਂ ਨੇ ਸ਼ਰਤ ਰੱਖੀ ਹੋਈ ਆ SCPC ਕਮੇਟੀ ਨੇ ਕਿ ਜਦੋਂ ਵੀ ਕਿਸੇ ਨੇ ਇੱਥੇ ਸ਼ੂਟਿੰਗ ਕਰਨੀ ਹੈ ਤਾਂ ਪਹਿਲਾਂ ਉਹਦੀ ਸਕ੍ਰਿਪਟ ਉਸ ਫਿਲਮ ਦੀ ਔਰ ਉਸ ਫਿਲਮ ਦੇ ਨਾਲ ਜੁੜੇ ਸੀਨ ਦੀ ਜਿਹੜੀ ਉੱਥੇ ਕਰਨੀ ਹੈ ਉਹ ਭੇਜੀ ਜਾਵੇ। ਸਕਰੀਨਿੰਗ ਕਮੇਟੀ ਜਿਹੜੀ ਉਹ ਦੇਖੇਗੀ, ਫਿਰ ਪ੍ਰਵਾਨਗੀ ਦੇਵੇਗੀ। ਪਰ ਹੁੰਦਾ ਕੀ ਹੈ ਕਿ ਜਿਹੜੇ ਬਾਹਰੋਂ ਆਉਂਦੇ ਆ ਹਿੰਦੀ ਫਿਲਮਾਂ ਵਾਲੇ, ਉਹ ਤੇ ਬਹੁਤ ਆਸਾਨੀ ਨਾਲ ਸ਼ੂਟਿੰਗ ਕਰ ਜਾਂਦੇ ਆ। ਇੱਥੇ ਇੱਕ ਬਹੁਤ ਵੱਡਾ ਪੰਜਾਬੀ ਫਿਲਮ ਡਾਇਰੈਕਟਰ ਰਵਿੰਦਰ ਰਵੀ ਹੈ, ਉਹ ਆਪ ਦੱਸਦਾ ਹੈ ਕਿ ਮੈਂ ਕੌਮ ਦੇ ਹੀਰੇ ਦੀ ਜਦੋਂ ਸ਼ੂਟਿੰਗ ਕਰਨੀ ਸੀ ਤੇ ਮੈਂ ਕਈ ਦਿਨ ਉੱਥੇ ਗਿੜਗੜਾਉਂਦਾ ਰਿਹਾ ਕਿ ਸਾਨੂੰ ਇਹ ਸਿੱਖ ਇਤਿਹਾਸ ਨਾਲ ਜੁੜੀ ਫਿਲਮ ਲਈ ਇਹ ਸੀਨ ਕਰਨਾ ਬਹੁਤ ਜ਼ਰੂਰੀ ਹੈ, ਪਰ ਕਿਸੇ ਨੇ ਸਾਨੂੰ ਉੱਥੇ ਇਜਾਜ਼ਤ ਨਹੀਂ ਦਿੱਤੀ। ਥੱਕ ਹਾਰ ਕੇ ਜਥੇਬੰਦੀਆਂ ਉੱਥੇ ਨਿੱਤਰ ਕੇ ਉਹਨਾਂ ਨੇ ਇਜਾਜ਼ਤ ਲੈ ਕੇ ਉਹ ਕੌਮ ਦੇ ਹੀਰੇ ਦਾ ਦ੍ਰਿਸ਼ ਹੈ ਜਿਹੜਾ ਉੱਥੇ ਪੂਰਾ ਕਰਵਾਇਆ ਸੀ। ਸੋ ਇਹ ਇਸ ਤਰ੍ਹਾਂ ਦਾ, ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਤੇ ਪਾਬੰਦੀ, ਜਿਹੜੇ ਬਾਹਰਲੇ ਉਹਨਾਂ ਤੇ ਪਾਬੰਦੀ ਲਾਈ ਜਾਵੇ, ਪਰ ਇਹ ਆ ਜ਼ਰੂਰ ਕਿ ਜਿਹੜੀਆਂ ਉੱਥੋਂ ਦੀਆਂ ਪਰੰਪਰਾਵਾਂ ਨੇ, ਜਿਹੜੀਆਂ ਰਹੁ ਰੀਤਾਂ ਨੇ, ਉਹ ਜਿਹੜੀਆਂ ਧਾਰਮਿਕ ਮਰਿਆਦਾਵਾਂ ਨੇ, ਉਹਨਾਂ ਦਾ ਪਾਲਣ ਜ਼ਰੂਰੀ ਬਣਾਇਆ ਜਾਵੇ। ਕਿਉਂਕਿ ਕੱਲ ਜਿੱਥੋਂ ਇਹ ਸ਼ੂਟਿੰਗ ਹੋ ਰਹੀ ਸੀ, ਦੱਸਦੇ ਕਿ ਸ਼ਰਧਾਲੂ ਬਹੁਤ ਜ਼ਿਆਦਾ ਉੱਥੇ ਪਰੇਸ਼ਾਨ ਦੇਖੇ ਗਏ ਆ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਇੱਧਰੋਂ ਕੋਈ ਬਾਹਰੋਂ ਭੈਣ ਭਰਾ ਕਈ ਸਾਲਾਂ ਬਾਅਦ ਜਾਂਦਾ ਹੈ, ਜਦੋਂ ਉਹਦੇ ਕੋਲ ਕੈਮਰਾ ਹੁੰਦਾ ਆ, ਕਿਸੇ ਨੇ ਕੋਈ ਦੇਖ ਲੈਂਦਾ ਆ, ਅਤੇ ਉੱਥੇ ਦੇ ਜਿਹੜੇ ਕਰਮਚਾਰੀ ਆ ਜਾਂ ਵਰਸ਼ੇ ਵਾਲੇ ਆ, ਕੁੱਦ ਕੇ ਉਹਨਾਂ ਨੂੰ ਪੈਂਦੇ ਆ ਕਿ ਤੁਸੀਂ ਇਹ ਕੈਮਰੇ ਨਾਲ ਕਿਤੇ ਫੋਟੋ ਤਾਂ ਨਹੀਂ ਖਿੱਚ ਲਏ। ਅਤੇ ਪਰ ਮੂਵੀਆਂ ਵਾਲਿਆਂ ਨੂੰ ਬਿਲਕੁਲ ਉੱਥੇ ਖੁੱਲ੍ਹ ਹੁੰਦੀ ਆ। ਅਤੇ ਅੱਗੇ ਅਖੀਰ ਦੇ ਵਿੱਚ ਜੀ ਪੰਜਾਬ ਦਾ ਸੂਚਨਾ ਕਮਿਸ਼ਨ ਵੀ ਆਇਆ ਸਿਆਸੀਕਰਨ ਦੇ ਘੇਰੇ 'ਚ। ਇਹ ਸੂਚਨਾ ਕਮਿਸ਼ਨ ਹੈ ਜਿਹੜਾ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬੜਾ ਅਹਿਮ ਅਦਾਰਾ ਸੀਗਾ, ਕਿਉਂਕਿ ਜਦੋਂ ਸਾਡੇ ਇੱਥੇ ਪੰਜਾਬ ਦੇ ਵਿੱਚ 2005 ਦੇ ਅੰਦਰ ਸੂਚਨਾ ਐਕਟ ਜਾਰੀ ਹੋਇਆ, ਐਕਟ ਲਾਗੂ ਹੋਇਆ, ਤੇ ਲੋਕਾਂ ਨੂੰ ਲੱਗਿਆ ਸੀ ਕਿ ਹੁਣ ਅੰਦਰਲੀਆਂ ਜਿਹੜੀਆਂ ਪਰਤਾਂ ਨੇ ਉਹ ਆਸਾਨੀ ਨਾਲ ਖੋਲ੍ਹ ਲਿਆ ਕਰਾਂਗੇ, ਕਿਉਂਕਿ RTI ਪਾਈ ਤੇ ਉਹ ਜਿਹੜੇ ਘਪਲੇਬਾਜ਼ੀਆਂ, ਜਿਹੜੀਆਂ ਧਾਂਦਲੀਆਂ, ਆਸਾਨੀ ਦੇ ਨਾਲ ਉਹਨਾਂ ਦੀਆਂ ਪਰਤਾਂ ਜਿਹੜੀਆਂ ਅਸੀਂ ਖੋਲ੍ਹ ਸਕਿਆ ਕਰਾਂਗੇ। ਪਰ ਇਹਨਾਂ ਨੇ, ਕਿਉਂਕਿ ਤੁਹਾਨੂੰ ਪਤਾ ਸਿਆਸਤ ਬੜੀ ਚਤੁਰ ਚਲਾਕ ਆ, ਹਰੇਕ ਚੀਜ਼ ਤੇ ਉਹ ਆਪਣਾ ਇੱਕ ਗੇਟ ਲਾ ਦਿੰਦੀ ਹੈ, ਜਿਹਨੂੰ ਪਾਰ ਕਰਨਾ ਜਿਹੜਾ ਸੌਖਾ ਨਹੀਂ ਹੁੰਦਾ। ਪਹਿਲ ਤੇ ਸਾਡਾ ਜਿਹੜਾ ਪੰਜਾਬ ਦਾ ਸੂਚਨਾ ਕਮਿਸ਼ਨ ਸੀ, ਉਹਦੇ ਵਿੱਚ ਰਿਟਾਇਰ ਅਧਿਕਾਰੀ ਲਾਏ ਗਏ, ਕੁਛ ਸਮਾਂ ਵਧੀਆ ਕੰਮ ਹੋਇਆ, ਆਪਾਂ ਹਰੇਕ ਚੀਜ਼ ਨੂੰ ਬੁਰਾ ਨਹੀਂ ਕਹਿ ਸਕਦੇ। ਪਰ ਹੁਣ ਕੀ ਹੋਇਆ ਕਿ ਜਿਵੇਂ RTI ਨੇ ਇਹਨਾਂ ਦੀ ਪੋਲ ਖੋਲ੍ਹਣੀ ਸ਼ੁਰੂ ਕੀਤੀ, ਲੋਕ, ਕਿਉਂਕਿ RTI ਐਕਟਿਵਿਸਟ ਜਿਹੜੇ ਬੜੇ ਤੇਜ਼ ਨੇ, ਜਿਵੇਂ ਸੂਚਨਾਵਾਂ ਜਿਹੜੀਆਂ ਉਹ ਵੱਡੇ ਪੱਧਰ ਤੇ ਇਹਨਾਂ ਦੀ ਨਮੋਸ਼ੀ ਦਾ ਕਾਰਨ ਬਣਦੀਆਂ ਗਈਆਂ, ਫਿਰ ਇਹਨਾਂ ਨੇ ਹੌਲੀ ਕੀ ਕੀਤਾ ਕਿ ਉੱਥੇ ਜਿਹੜੇ ਆਪਣੇ ਚਹੇਤੇ ਬੰਦੇ ਸੀ ਉਹ ਫਿੱਟ ਕਰਨੇ ਸ਼ੁਰੂ ਕਰ ਦਿੱਤੇ। ਹੁਣ 3-4 ਬੰਦੇ ਜਿਹੜੇ ਆ, ਜਿਵੇਂ ਹੈਰੀਮਾਨ, ਉਸ ਦਿਨ ਮੈਂ ਗੱਲ ਵੀ ਕੀਤੀ ਸੀ ਹੈਰੀਮਾਨ ਦੀ, ਤੇ ਉਹ ਵੀ ਪਾਰਟੀ ਦਾ ਵਰਕਰ ਸੀਗਾ ਅਕਾਲੀ ਦਲ ਦਾ, ਉਹ ਉੱਥੇ ਸੂਚਨਾ ਕਮਿਸ਼ਨਰ ਲਾਇਆ ਗਿਆ। ਏਦਾਂ ਹੀ ਹੁਣ ਹੋਰ 2-3 ਜਿਹੜੇ ਸਾਹਮਣੇ ਆ ਰਹੇ, ਜਿਵੇਂ ਅਜੀਤ ਸਿੰਘ ਚੰਦੂ ਰਾਈਆਂ, ਇਹ ਚੋਣ ਵੀ ਲੜ ਚੁੱਕਾ ਮਲੇਰਕੋਟਲੇ ਹਲਕੇ ਤੋਂ, ਇਹ ਟਰੱਕ ਯੂਨੀਅਨ ਦਾ ਅਕਾਲੀ ਪ੍ਰਧਾਨ ਵੀ ਰਹਿ ਚੁੱਕਾ ਹੈ, ਪਰ ਅੱਜ ਕੱਲ੍ਹ ਇਹ ਸੂਚਨਾ ਕਮਿਸ਼ਨਰ ਆ। ਨਿਰਧੜਕ ਸਿੰਘ ਬਰਾੜ ਹੈ ਜਿਹੜਾ, ਉਹ ਅਕਾਲੀ ਦਲ ਦੇ ਕਈ ਯੂਥ ਅਹੁਦਿਆਂ ਤੇ ਰਿਹਾ, ਅੱਜ ਕੱਲ੍ਹ ਉਹ ਸੂਚਨਾ ਕਮਿਸ਼ਨਰ ਹੈ। ਇਸੇ ਤਰ੍ਹਾਂ ਇੱਕ ਬੀਬੀ ਹੈ ਜਸਪਾਲ ਕੌਰ, ਉਹ ਵੀ ਇਹਨਾਂ ਦੀ ਜਿਹੜੀ ਹੈ ਬੜੀ ਸਰਗਰਮ ਆਗੂ ਹੈ, ਉਹ ਵੀ ਸੂਚਨਾ ਕਮਿਸ਼ਨਰ ਹੈ। ਹੁਣ ਤੁਸੀਂ ਇਹ ਵੇਖੋ ਕਿ ਜਿਹੜੀ ਪਾਰਟੀ ਦੇ 5-7, ਕਿਉਂਕਿ ਉੱਥੇ 10 ਸੂਚਨਾ ਕਮਿਸ਼ਨਰ ਜਿਹੜੇ ਛੋਟੇ ਲੱਗਣੇ ਹੁੰਦੇ ਆ ਤੇ ਇੱਕ ਮੁੱਖ ਸੂਚਨਾ ਕਮਿਸ਼ਨਰ ਲੱਗਣਾ ਹੁੰਦਾ। ਹੁਣ ਦੇਖੋ 11 ਦੇ ਵਿੱਚੋਂ 5-7 ਤੇ ਅਕਾਲੀਆਂ ਦੇ ਜਥੇਦਾਰ ਹੈ, ਤੇ ਫਿਰ ਜਿਹੜੀ ਉੱਥੇ ਸੂਚਨਾਵਾਂ ਜਿਹੜੀਆਂ RTI ਦੇ ਰਾਹੀਂ ਮੰਗੀਆਂ ਸੂਚਨਾਵਾਂ ਜਿਹੜੀਆਂ, ਉਹ ਇਹਨਾਂ ਤੋਂ ਬਚ ਕੇ ਨਿਕਲਣੀਆਂ ਕਿਹੜੇ ਪਾਸੇ? ਜੀ ਬਿਲਕੁਲ, ਦੇਖਦੇ ਜੀ ਆਉਣ ਵਾਲੇ ਟਾਈਮ 'ਚ ਕੀ ਹੁੰਦਾ। ਬਸ ਇਹਨਾਂ ਨੇ ਘੇਰਾ ਪੂਰੇ ਪੰਜਾਬ ਨੂੰ ਪਾ ਲਿਆ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ ਜੀ, ਧੰਨਵਾਦ। ਸਰੋਤੇ ਸਨ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ ਤੇ ਜੋ ਵੀ ਖਬਰਾਂ ਹੁੰਦੀਆਂ ਨੇ ਉਹਨਾਂ ਤੇ ਝਾਤ ਪਾਉਂਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।